ਅਸਲਾਮ ਅਲੈਕੁਮ ਵੀਵਰ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੇਰੀ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਅੱਜ ਦੀ ਮੇਰੀ ਰੈਸਿਪੀ ਬੜੀ ਵਧੀਆ ਤੇ ਦੇਸੀ ਜਿਹੀ ਹੈ ਤੇ ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਵੇਖਿਓ ਤਾਂ ਕਿ ਤੁਹਾਨੂੰ ਪੂਰੀ ਰੈਸਿਪੀ ਦਾ ਪਤਾ ਚੱਲ ਸਕੇ। ਤੇ ਅੱਜ ਦੀ ਰੈਸਿਪੀ ਅੱਜ ਤੁਹਾਨੂੰ ਸ਼ਲਜਮ ਪਾਲਕ ਮੈਂ 10 ਤੋਂ 15 ਮਿੰਟ 'ਚ ਬਣਾਉਣਾ ਸਿਖਾਵਾਂਗੀ ਤੇ ਇਸ ਦੇ ਨਾਲ ਹੀ ਅੱਜ ਦੀ ਰੈਸਿਪੀ ਅਸੀਂ ਕਰਦੇ ਹਾਂ ਸ਼ੁਰੂ। ਤੇ ਮੈਂ ਲਿਆ 2 ਕਿਲੋ ਸ਼ਲਜਮ ਤੇ ਇਹਦੇ ਵਿੱਚ ਪਾਉਣੇ ਵਾਸਤੇ ਪਾਲਕ ਲਈ ਹੈ 1 ਮੁੱਠੀ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ, ਅਗਰ ਅਸੀਂ ਜ਼ਿਆਦਾ ਪਾਲਕ ਪਾਵਾਂਗੇ ਤਾਂ ਉਹ ਇੰਨੀ ਅੱਛੀ ਨਹੀਂ ਲੱਗੇਗੀ, ਇਸ ਲਈ ਪਾਲਕ ਅਸੀਂ ਥੋੜੀ ਜਿਹੀ ਲੈਣੀ ਹੈ। ਤੇ ਹੁਣ ਅਸੀਂ ਸਬਜ਼ੀ ਕੱਟ ਲੈਣੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਕੱਟਾਂਗੇ ਪਾਲਕ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਤੇ ਹੁਣ ਅਸੀਂ ਸ਼ਲਜਮ ਕੱਟ ਲੈਂਦੇ ਹਾਂ। ਸ਼ਲਜਮਾਂ ਨੂੰ ਪਹਿਲਾਂ ਛਿੱਲ ਲੈਣਾ ਤੇ ਫਿਰ ਉਸ ਤੋਂ ਬਾਅਦ ਅਸੀਂ ਕੱਟ ਲੈਣਾ। ਜਿਸ ਵੇਲੇ ਸਬਜ਼ੀ ਕੱਟ ਹੋਈ ਵੇ ਚੰਗੀ ਤਰ੍ਹਾਂ ਦੇ ਧੋ ਕੇ ਤੇ ਪਤੀਲੇ 'ਚ ਪਾ ਦੇਣੀ। ਪਤੀਲੇ ਨੂੰ ਚੁੱਲ੍ਹੇ ਦੇ ਉੱਤੇ ਰੱਖ ਦੇਣਾ ਤੇ 2 ਗਲਾਸ ਪਾਣੀ ਦੇ ਪਾ ਦੇਣੇ ਤੇ ਮੱਠੀ ਜਿਹੀ ਅੱਗ ਦੇ ਉੱਤੇ ਉਬਾਲ ਲੈਣਾ। ਸਬਜ਼ੀ ਬਹੁਤ ਜ਼ਿਆਦਾ ਨਹੀਂ ਉਬਾਲਣੀ, 1 ਤੋਂ 2 ਉਬਾਲ ਲੈਣ, ਛਾਣਨੇ 'ਚ ਪਾ ਕੇ ਛਾਣ ਲੈਣਾ। ਜਿਸ ਵੇਲੇ ਤੁਸੀਂ ਸਬਜ਼ੀ ਛਾਣ ਲਓ ਤਾਂ ਦੂਸਰੇ ਪਾਸੇ ਤੁਸੀਂ ਬਣਾਉਣਾ ਤੁੜਕਾ। ਤੁੜਕਾ ਬਣਾਉਣ ਲੱਗਿਆ ਤੁਹਾਨੂੰ ਚਾਹੀਦਾ ਹੋਣਾ ਤੇਲ ਜਾਂ ਘਿਓ, ਆਪਣੀ ਜ਼ਰੂਰਤ ਦੇ ਮੁਤਾਬਕ ਲੈ ਲਓ। ਤੇ 3 ਪਿਆਜ਼ ਲੈ ਲਓ, ਉਹਨਾਂ ਨੂੰ ਕੱਟ ਲਓ, ਕੱਟ ਕੇ ਤੇ ਹਲਕਾ ਜਿਹਾ ਫਰਾਈ ਕਰ ਲਓ। ਪਿਆਜ਼ਾਂ ਨੂੰ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ, 1 ਮਿੰਟ ਵਾਸਤੇ ਹਲਕੀ ਜਿਹੀ ਅੱਗ ਦੇ ਉੱਤੇ ਫਰਾਈ ਕਰਨਾ। ਤੇ ਉਸ ਤੋਂ ਬਾਅਦ ਅਸੀਂ ਸਬਜ਼ ਲਸਣ ਪਾਉਣਾ ਤੇ ਉਹ ਆਪਣੀ ਜ਼ਰੂਰਤ ਦੇ ਮੁਤਾਬਕ ਹੀ ਪਾਉਣਾ। 2 ਕੱਟੇ ਹੋਏ ਟਮਾਟਰ ਪਾਉਣੇ, 4 ਤੋਂ 5 ਕੱਟੀਆਂ ਹੋਈਆਂ ਸਬਜ਼ ਮਿਰਚਾਂ ਪਾਉਣੀਆਂ। ਤੇ ਫਿਰ ਉਸ ਤੋਂ ਬਾਅਦ 1 ਮਿੰਟ ਵਾਸਤੇ ਤੁਸੀਂ ਹਲਕੀ ਜਿਹੀ ਅੱਗ ਦੇ ਉੱਤੇ ਪਕਾਉਣਾ ਵਾ। ਤੇ ਤੁੜਕਾ ਸਾਡਾ ਤਿਆਰ ਹੁੰਦਾ ਪਿਆ ਤਾਂ ਉਨੀ ਦੇਰ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਦਬਾਉਣਾ ਨਹੀਂ ਭੁੱਲਣਾ। ਤੇ ਮੈਂ ਇਹ ਵੀਡੀਓਜ਼ ਬਹੁਤ ਮਿਹਨਤ ਦੇ ਨਾਲ ਬਣਾਉਂਦੀ ਹਾਂ ਤੇ ਇਸ ਲਈ ਮੇਰੀ ਵੀਡੀਓ ਨੂੰ ਪੂਰਾ ਵੇਖਿਆ ਕਰੋ। ਤੇ ਹੁਣ ਅਸੀਂ ਇੱਕ ਖਾਣੇ ਵਾਲਾ ਚਮਚਾ ਸਾਬਤ ਜ਼ੀਰੇ ਦਾ ਪਾਉਣਾ ਤੇ ਨਾਲ ਪਾਣੀ ਦਾ ਛਿੱਟਾ ਵੀ ਦੇਈ ਜਾਣਾ। ਤੇ ਹਸਬੇ ਜ਼ਾਇਕਾ ਨਮਕ ਪਾਉਣਾ ਤੇ ਆਪਣੇ ਜ਼ਾਇਕੇ ਦੇ ਮੁਤਾਬਕ ਤੁਸੀਂ ਮਿਰਚਾਂ ਪਾਉਣੀਆਂ ਜਿੰਨੀਆਂ ਕਿ ਤੁਹਾਨੂੰ ਪਸੰਦ ਆ। ਹਸਬੇ ਜ਼ਰੂਰਤ ਹਲਦੀ ਪਾਉਣੀ ਆ ਤੇ ਫਿਰ 1 ਮਿੰਟ ਵਾਸਤੇ ਹਲਕੀ ਜਿਹੀ ਅੱਗ ਦੇ ਉੱਤੇ ਪਕਾਉਣਾ ਵਾ। 1 ਮਿੰਟ ਪਕਾਉਣੇ ਤੋਂ ਬਾਅਦ ਤੁੜਕਾ ਸਾਡਾ ਤਿਆਰ ਹੋ ਗਿਆ ਤਾਂ ਹੁਣ ਉਬਲੀਆਂ ਹੋਈਆਂ ਸਬਜ਼ੀਆਂ ਅਸੀਂ ਵਿੱਚ ਪਾ ਦੇਣੀਆਂ ਤੁੜਕੇ ਦੇ। ਜਿਸ ਵੇਲੇ ਉਬਲੇ ਹੋਏ ਸ਼ਲਜਮ ਪਾਲਕ ਤੁੜਕੇ 'ਚ ਪਾਓ ਤਾਂ ਉਸ ਤੋਂ ਬਾਅਦ ਅਗਰ ਤੁਸੀਂ ਬਾਰੀਕ ਕਰਨਾ ਚਾਹੁੰਦੇ ਆ ਸ਼ਲਜਮ ਪਾਲਕ ਨੂੰ ਤਾਂ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਬਾਰੀਕ ਕਰ ਸਕਦੇ ਆ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ 'ਚ ਵੇਖ ਸਕਦੇ ਹੋ, ਮੈਂ ਇੱਕ ਮੈਸ਼ਰ ਦੇ ਨਾਲ ਮੈਸ਼ ਕਰ ਲਿਆ। ਸਬਜ਼ੀ ਬਾਰੀਕ ਕਰਨਾ ਜ਼ਰੂਰੀ ਨਹੀਂ ਹੈਗੀ, ਜਿਸ ਤਰ੍ਹਾਂ ਤੁਸੀਂ ਉਬਾਲਿਆ ਹੋਇਆ ਇਸੇ ਤਰ੍ਹਾਂ ਵੀ ਤੁਸੀਂ ਪਕਾ ਸਕਦੇ ਹੋ। ਤੇ ਜਿਸ ਵੇਲੇ ਸਬਜ਼ੀ ਬਾਰੀਕ ਹੋਈ ਵੇ ਤੇ 2 ਤੋਂ 3 ਮਿੰਟ ਵਾਸਤੇ ਸਬਜ਼ੀ ਨੂੰ ਪਕਾ ਲੈਣਾ। 3 ਮਿੰਟ ਸਬਜ਼ੀ ਨੂੰ ਪਕਾਉਣੇ ਤੋਂ ਬਾਅਦ ਹਾਂਡੀ ਨੂੰ ਹਲਕੀ ਜਿਹੀ ਅੱਗ ਦੇ ਉੱਤੇ ਢੱਕ ਦੇਣਾ। ਤੇ ਪਾਲਕ ਸ਼ਲਜਮ ਤਕਰੀਬਨ ਤਿਆਰ ਆ ਤੇ 1 ਮਿੰਟ ਤੋਂ ਬਾਅਦ ਅਸੀਂ ਢੱਕਣ ਚੱਕ ਕੇ ਦੇਖ ਲੈਣਾ ਹਾਂਡੀ ਦਾ। ਤੇ ਸ਼ਲਜਮ ਪਾਲਕ ਤਿਆਰ ਹੋ ਗਿਆ ਤੇ ਇਹਦੇ ਉੱਤੇ ਹਰਾ ਧਨੀਆ ਪਾਵਾਂਗੇ ਤੇ ਹਰਾ ਧਨੀਆ ਪਾ ਕੇ ਤੇ ਕਿਸੇ ਡੋਂਗੇ 'ਚ ਕੱਢ ਲਵਾਂਗੇ ਤੇ ਖਾਣੇ ਵਾਸਤੇ ਪੇਸ਼ ਕਰ ਦੇਵਾਂਗੇ। ਦੇਖਣ ਨੂੰ ਤਾਂ ਸ਼ਲਜਮ ਪਾਲਕ ਬਹੁਤ ਹੀ ਮਜ਼ੇਦਾਰ ਲੱਗ ਰਿਹਾ ਤੇ ਮੈਂ ਖਾ ਕੇ ਤੁਹਾਨੂੰ ਦੱਸਾਂਗੀ ਕਿ ਸ਼ਲਜਮ ਪਾਲਕ ਕਿੱਦਾਂ ਦੇ ਬਣੇ ਆ। ਸ਼ਲਜਮ ਤੇ ਪਾਲਕ ਦੀ ਸਬਜ਼ੀ ਬਹੁਤ ਹੀ ਵਧੀਆ ਬਣੀ ਆ। ਤੁਸੀਂ ਵੀ ਆਪਣੇ ਘਰਾਂ 'ਚ ਇਸੇ ਤਰੀਕੇ ਨਾਲ ਜ਼ਰੂਰ ਬਣਾਉਣਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਮੇਰੀ ਰੈਸਿਪੀ ਤੁਹਾਨੂੰ ਕਿੱਦਾਂ ਦੀ ਲੱਗੀ। ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਐਂਡ। ਮੈਨੂੰ ਦੁਆਵਾਂ 'ਚ ਯਾਦ ਰੱਖਣਾ ਤੇ ਇਨਸ਼ਾਅੱਲਾ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ ਹਾਜ਼ਰ। ਉਸ ਵਕਤ ਤੱਕ ਇਜਾਜ਼ਤ ਰੱਬ ਰਾਖਾ।